ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਉਹ ਜਿਵੇਂ ਪੰਜਾਬ ਦੇ ਵਿੱਚ ਖਾਲਸਾ ਵਹੀਰ ਉਹ ਲਫ਼ਜ਼ ਸੁਰਜੀਤ ਕੀਤੇ ਜਿਹੜੇ ਸਾਡੀ ਸਾਈਕੀ 'ਚ ਪਏ ਹੋਏ ਸੀ। ਅੰਮ੍ਰਿਤ ਸੰਚਾਰ ਦੀ ਲਹਿਰ ਔਰ ਜਿਹੜੀ ਮੋਸਟ ਜਿਹੜੀ ਲੋਕਾਂ ਦੀ ਜਿਸ ਤਕਲੀਫ 'ਚੋਂ ਲੋਕ ਗੁਜ਼ਰ ਰਹੇ ਨੇ ਉਹਨਾਂ 'ਚ ਕੋਈ ਹਿੰਦੂ ਪਰਿਵਾਰ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਬੱਚੇ ਬੱਚੀਆਂ ਦਾ ਨਸ਼ਿਆਂ ਵੱਲ ਜਾਣਾ। ਜਿੰਨੀ ਆਈਡੀਓਲੋਜੀਕਲ ਕਲੈਰਿਟੀ ਭਾਈ ਅੰਮ੍ਰਿਤਪਾਲ ਸਿੰਘ 'ਚ ਹੈ ਔਰ ਉਹਦਾ ਉਹਨਾਂ ਨੇ ਇਜ਼ਹਾਰ ਵੀ ਕੀਤਾ। ਕੁਛ ਜਿਹੜੇ ਉੱਥੇ ਬੈਠੇ ਹੋਰ ਨੇ ਉਹਨਾਂ 'ਚ ਜੇ ਹੋਏਗੀ ਵੀ ਉਹ ਸਿਸਟਮ ਤੋਂ ਡਰਦਿਆਂ ਨਹੀਂ ਬੋਲਦੇ। ਇਹ ਸ਼ਿਕਾਇਤ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਦੀ ਸੁਣਦਾ ਘੱਟ ਹੈ। ਆਪਣੀ ਇਹ ਗੱਲ ਸਟਰੈਂਥ ਵੀ ਹੁੰਦੀ ਹੈ। ਦੇਖੋ ਦੋਵੇਂ ਤਰ੍ਹਾਂ ਜਦੋਂ ਤੁਸੀਂ ਕਿਸੇ ਦੀ ਡਿਟਰਮੀਨੇਸ਼ਨ ਦੀ ਗੱਲ ਕਰਦੇ ਹੋ ਜਾਂ ਉਸ ਦੀ ਬੇਪਰਵਾਹੀ ਦੀ ਗੱਲ ਕਰਦੇ ਹੋ ਉਹਦਾ ਗੁਣ ਵੀ ਹੁੰਦਾ, ਉਹਦਾ ਔਗਣ ਵੀ ਬਣ ਜਾਂਦਾ। 1 ਘੰਟੇ ਦੇ ਇੰਟਰਵਿਊ 'ਚੋਂ ਜੇ ਉਹ ਇੰਡੀਆ ਟੁਡੇ ਕਿ ਕਿਹੜੇ ਵਾਲਾ ਆਇਆ ਉਹਨੇ ਸਿਰਫ ਇੱਕ ਲਾਈਨ ਕੱਢ ਲਈ ਉਹਦੇ 'ਚੋਂ ਕਿ ਜੀ ਹੀ ਡੋਂਟ ਬਿਲੀਵਸ ਇਨ ਇੰਡੀਅਨ ਪਾਸਪੋਰਟ। ਉਹਨਾਂ ਨੂੰ ਹੈ ਕਿ ਜੀ ਇਹ ਤਾਂ ਇੱਕ ਡਾਕੂਮੈਂਟ ਹੈ। 47 ਦੀ ਵੰਡ 'ਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। ਉਹਨਾਂ ਦੀਆਂ ਬਹੁਤ ਫਰਟੀਲ ਜ਼ਮੀਨਾਂ ਉੱਧਰ ਰਹਿ ਗਈਆਂ, ਨਨਕਾਣਾ ਸਾਹਿਬ ਦੂਸਰਾ ਰਹਿ ਗਿਆ। ਪਰ ਉਦੋਂ ਤੋਂ ਲੈ ਕੇ ਅਸੀਂ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕੀਤਾ। ਉਹਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਨੂੰ ਦੇਖਿਆ, ਉਹਦੇ ਚਿਹਰੇ ਤੇ ਗੁੱਸਾ ਹੈ, ਨਾਰਾਜ਼ਗੀ ਹੈ ਔਰ ਉਹ ਜਿਹੜਾ ਹੈ ਉਹਨੇ ਕਿਹਾ ਜੀ ਉਹ ਐਂਟੀ ਨੈਸ਼ਨਲ ਹੈ। ਉਹ ਕਹਿੰਦਾ ਐਂਟੀ ਨੈਸ਼ਨਲ ਛੋੜੋ। ਉਹਨੂੰ ਫਿਰ ਪੁੱਛਿਆ ਕਿ ਜੀ ਅਮਿਤ ਸ਼ਾਹ ਨੇ ਕਿਹਾ ਜੀ ਹਮ ਖਾਲਿਸਤਾਨ को पनपने नहीं देंगे। ਉਹ ਕਹਿੰਦਾ ਬਿਲਕੁਲ ਗਲਤ ਕਹਾ। ਉਹਨੇ ਕਿਹਾ ਵੀ ਜੇ ਅੰਮ੍ਰਿਤਪਾਲ ਨੇ ਖਾਲਿਸਤਾਨ ਕਿਹਾ ਤੇ ਤੁਸੀਂ ਹਿੰਦੂ ਰਾਸ਼ਟਰ ਕਹਿਣਾ ਬਕਵਾਸ ਬੰਦ ਕਰੋ। ਇਹਨੇ ਲਫ਼ਜ਼ ਹੀ ਕਿ ਜਦੋਂ ਅਸੀਂ ਗਰਾਊਂਡ ਦੇ ਉੱਤੇ ਗੱਲ ਕਰਦੇ ਹਾਂ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਕਿਤੇ ਅਸੀਂ ਸਿਰਫ ਜਵਾਬ ਦੇਣ ਦੀ ਉਸ ਸ਼ੈਲੀ ਦੇ ਵਿੱਚ ਕੁਛ ਐਸਾ ਨਾ ਕਹੀਏ ਜਿਹਦੇ ਥੱਲੇ ਅਸੀਂ ਆਪਣੀ ਜਿਹੜੇ ਆਰਗੂਮੈਂਟ ਹੈ ਉਹ ਦੁਸ਼ਮਣ ਉਹਨੂੰ ਇਸਤੇਮਾਲ ਕਰਕੇ ਜਿਨ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਉਹਨਾਂ ਦੇ ਵਿੱਚ ਵੀ ਪਾਟਕ ਪਾਉਣ। ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਹੜੇ ਘੇਰਨ ਲਈ ਭਾਰਤੀ ਏਜੰਸੀਆਂ ਤੇ ਵਿਕਾਊ ਮਾਲ ਸਿੱਖ ਲੀਡਰਸ਼ਿਪ ਪੂਰਾ ਤਾਣ ਲਾ ਰਹੀਆਂ ਹਨ। ਇਹਨਾਂ ਹਾਲਾਤਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ। ਬੇਲੋੜੇ ਵਿਵਾਦਾਂ ਵਿੱਚ ਫਸਣਾ ਉਹਨਾਂ ਦੇ ਕੱਦ ਨੂੰ ਛੋਟਾ ਕਰ ਦਿੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੁਛ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਔਰ ਅੱਜ ਵੱਡੀ ਗਿਣਤੀ 'ਚ ਸਾਡੇ ਵਿਊਅਰ ਜੁੜੇ ਹੋਏ ਨੇ। ਜ਼ੁਬੇਰ ਯਾਕੂਬ ਸਾਹਿਬ ਨੇ ਇੱਕੋ ਲਾਈਨ 'ਚ ਗੱਲ ਮੁਕਾ ਦਿੱਤੀ। ਉਹਨਾਂ ਨੇ ਕਿਹਾ ਪਾਕਿਸਤਾਨ ਕਿਆ ਫੰਡਿੰਗ ਕਰੇਗਾ वो तो खुद भी बेचारा भूखा मर रहा है। और वैसे भी इन्हां दा कोई सिर मूँह है नहीं। सिखां नूं पैसे दी नहीं लोड़ है किसी तो भी। गुरु ने अपनी कौम नूं अमीर बनाया होया है, वड्डा दिल भी दिता है देण वाला। जे कोई मुल्क मदद करे तो डिप्लोमैटिक एंड पोलीटिकल वो असी उहदी तवक्को करदे। और इस तरह अवतार सिंह खालिस्तान जिंदाबाद दे नाल वेलकम करदे ने। भैन जी रविंदर कौर वाहिगुरू और मठारू साहब अमृतपाल सिंह हाज़र जवाब है, वधिया गल है। कुमान साहब ने लिखा कि उन्हां दी सोच अमृतपाल सिंह होरां दी बड़ी सकारात्मक है, गल च दम हुंदा है और वाहिगुरू उन्हां नूं ते जथेबंदी नूं चढ़दी कला बख्शण। इस तरह सतिंदर सिंह ਜਿਹੜਾ ਉਹਨਾਂ ਨੇ ਬਿੱਟੇ ਦਾ ਇੰਟਰਵਿਊ ਦੀ ਗੱਲ ਕੀਤੀ ਹੈ ਕਿ ਜੀ ਉਹਨੇ ਡੇਲੀ ਪੋਸਟ ਨੂੰ ਦਿੱਤਾ ਹੈ ਜਿਹਦੇ 'ਚ ਉਹਨੇ ਕਿਹਾ ਜੀ ਮੈਂ ਤਾਂ ਜਿਹੜਾ 84 'ਚ ਟ੍ਰੇਨ ਦੇ ਅੰਦਰ ਲੁਕਿਆ ਹੋਇਆ ਸੀ। ਵੈਸੇ ਇਹ ਹਿਸਟਰੀ ਸ਼ੀਟਰ ਹੈ ਕ੍ਰਾਈਮ ਦੇ ਵਿੱਚ। ਔਰ ਅੱਜ ਵੀ ਅੰਮ੍ਰਿਤਸਰ ਦਾ ਰਿਕਾਰਡ ਕਰ ਲਓ, ਸਾਈਕਲ ਚੋਰ ਦੇ ਥੱਲੇ ਜਦੋਂ ਕਿਤੇ ਸਾਈਕਲ ਚੋਰੀ ਹੁੰਦੀ ਸੀ ਇਹਨੂੰ ਬਿਠਾ ਲੈਂਦੇ ਸੀ ਸੱਦ ਕੇ। ਇੰਨਾ ਕਿਦਾ ਰਿਕਾਰਡ ਹੈ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਔਰ ਇਸੇ ਤਰ੍ਹਾਂ ਸਾਡੇ ਵੀਰ ਜਸ ਜੀ ਨੇ ਆਪਣੇ ਲਿਖਿਆ ਡਾਕਟਰ ਅਮਰਜੀਤ ਯੂ ਇੰਪਾਰਟ ਵਿਜ਼ਡਮ ਨੌਲੇਜ ਮੋਸਟ ਪੈਸ਼ਨੇਟਲੀ ਐਂਡ ਐਲੋਕੁਐਂਟਲੀ। ਮੈਡਮ ਨੀਲਮ ਕੌਰ ਆਲਵੇਜ਼ ਰੀਗਲ ਕੀਪ ਅਪ ਦਾ ਗੁੱਡ ਵਰਕ। ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਅੰਦਾਜ਼ ਉਹਨਾਂ ਨੇ ਕਿਹਾ ਸ਼ਾਨ ਹੈ। ਅਸੀਂ ਤੁਹਾਡੇ ਵਰਗੇ ਵੀਰਾਂ ਤੋਂ ਹੀ ਸਿੱਖ ਕੇ ਕੋਈ ਗੱਲਾਂ ਕਰਨ ਦੇ ਸਮਰੱਥ ਹੁੰਦੇ। ਔਰ ਇਸੇ ਤਰ੍ਹਾਂ ਜਿਹੜੇ ਨੇ ਹੋਰ ਵੀ ਮੈਸੇजेस ਨੇ। ਕੁਮਾਨ ਸਾਹਿਬ ਨੇ ਕਿਹਾ ਕੈਨ ਆਈ ਆਸਕ ਏ ਕੁਐਸਚਨ ਲਾਈਕ ਹਾਊ ਮੈਨੀ ਕੰਟਰੀਜ਼ ਵੀ ਨੀਡ ਟੂ ਹੈਵ ਰੈਫਰੈਂਡਮ ਇਨ ਆਰਡਰ ਟੂ ਰੀਚ ਐਟ ਦਾ ਫਾਈਨਲ ਡਿਸੀਜਨ। मेरा ख्याल है क्योंकि सिक्स फॉर जस्टिस ही ये सारे मास्टरमाइंड और उन्होंने
ਸਟ੍ਰੈਟਜੀ ਹੈ। ਮੇਰਾ ਖਿਆਲ ਹੈ ਵੀ ਆਲਮੋਸਟ ਦੁਨੀਆ ਦੇ ਸਾਰੇ ਕੰਟੀਨੈਂਟਸ ਦੇ ਵਿੱਚ ਹੀ ਹੋਏਗਾ। ਕੋਈ ਇਹ ਨੰਬਰ ਨਹੀਂ ਹੈ ਕਿ ਵੀ ਇੰਨੇ ਤੋਂ ਬਾਅਦ ਰੈਫਰੈਂਡਮ ਜ਼ਰੂਰੀ ਹੁੰਦਾ ਹੈ। ਲੇਕਿਨ ਜੇ ਤੁਸੀਂ ਯੂਨਾਈਟਿਡ ਨੇਸ਼ਨਸ 'ਚ ਆਪਣਾ ਕੇਸ ਲੈ ਕੇ ਜਾਣਾ ਹੈ ਤੇ ਭਾਵੇਂ ਉਹ ਕਿਸੇ ਮੁਲਕ ਰਾਹੀਂ ਹੋਏਗਾ ਕਿਸੇ ਸਟੇਜ ਤੇ, ਅਦਰਵਾਈਜ਼ ਤੁਸੀਂ ਪ੍ਰੈਸ਼ਰ ਬਿਲਡ ਕਰਨਾ ਹੈ। ਬਿਲਕੁਲ। ਸੋ ਜਿੰਨਾ ਯੂਨੀਵਰਸਲ ਜਿਹੜਾ ਗਲੋਬਲ ਸਪੋਰਟ ਹੋਏਗੀ ਉਨਾ ਤੁਹਾਡਾ ਕੇਸ ਜਿਹੜਾ ਉਹ ਸਟਰੋਂਗ ਹੋਏਗਾ। ਔਰ ਅਲਟੀਮੇਟਲੀ ਪੰਜਾਬ ਵੀ ਉਸ ਪਾਸੇ ਵੱਲ ਜਾ ਰਿਹਾ ਆਲਰੇਡੀ। ਉੱਥੇ ਜਿਵੇਂ ਨੌਜਵਾਨੀ ਦੇ ਵਿੱਚ ਜੋਸ਼ ਹੈ, ਇੱਕ ਸਟੇਜ ਆਏਗੀ ਕਿ ਪੰਜਾਬ 'ਚ ਇਸ ਗੱਲ ਲਈ ਵੀ ਮੋਰਚਾ ਲੱਗੇਗਾ ਕਿ ਸਾਨੂੰ ਰੈਫਰੈਂਡਮ ਦਾ ਹੱਕ ਚਾਹੀਦਾ। ਹੁਣ ਗੱਲ ਜਿਹੜੀ ਮੈਂ ਕਰਨ ਲੱਗਾ ਇਹ ਸ਼ਾਇਦ ਕਈ ਹਾਲਤਾਂ 'ਚ ਜਦੋਂ ਤੁਸੀਂ ਇੱਕ ਸੈਲਫ ਐਨਾਲਿਸਿਸ ਹੈ ਉਸ ਐਂਗਲ ਤੋਂ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਪਹਿਲੇ ਦਿਨ ਤੋਂ ਜਦੋਂ ਵੀ ਕਿਸੇ ਇਸ਼ੂ ਨੂੰ ਦੇਖਿਆ ਪੰਥਕ ਜ਼ਾਵੀਏ ਦੇ ਵਿੱਚ ਰਹਿੰਦੇ ਆ ਔਰ ਪੰਥ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਆ। ਇਸ ਲਈ ਬੇਸ਼ੱਕ ਤੁਸੀਂ ਤੁਰਦੇ ਹੋ, ਜਦੋਂ ਅਸੀਂ 1991 'ਚ ਆਪਣਾ ਸਫ਼ਰ ਸ਼ੁਰੂ ਕੀਤਾ ਤੁਸੀਂ ਜਿਸ ਵੀ ਇੱਕ ਧਿਰ ਨਾਲ ਹੁੰਦੇ ਹੋ, ਧਿਰ ਤਾਂ ਹੁੰਦੀ ਹੈ ਤੁਹਾਡੀ, ਲੇਕਿਨ ਉਸ ਧਿਰ 'ਚ ਹੁੰਦਿਆਂ ਵੀ ਤੁਸੀਂ ਧਿਰ ਨਾਲੋਂ ਅਪ ਹੋ ਕੇ ਦੇਖਦੇ ਹੋ, ਪੰਥਕ ਏਜੰਡੇ ਦੇ ਤੌਰ ਦੇ ਉੱਤੇ ਦੇਖਦੇ ਹੋ ਔਰ ਉਹਦੇ ਤੇ ਹੀ ਬੇਸਡ ਤੁਸੀਂ ਹਮਾਇਤ ਜਾਂ ਜੋ ਤੁਹਾਨੂੰ ਕੁਝ ਲੱਗਦਾ ਵੀ ਕਮਜ਼ੋਰ ਗੱਲ ਹੈ ਤੇ ਉਸ ਦਾ ਜ਼ਿਕਰ ਕਰਦੇ ਹੋ। ਔਰ ਇਹੀ ਪਾਰਟ ਈਵਨ ਜਦੋਂ ਦੀਪ ਸਿੱਧੂ ਇੱਕ ਸਟੇਜ ਸੀ ਕਿ ਜਦੋਂ ਬਹੁਤ ਬਿਗਨਰ ਸੀ ਤੇ ਬਹੁਤਿਆਂ ਨੂੰ ਜਿਹੜਾ ਉਹ ਉਸ ਦੇ ਵਿੱਚ ਨੁਕਸ ਨਜ਼ਰ ਆਉਂਦੇ ਸੀ, ਅਸੀਂ ਉਦੋਂ ਵੀ ਸਾਡੀ ਜਿੰਨੀ ਕੁ ਵੀ ਗੁਰੂ ਨੇ ਸਮਰੱਥਾ ਦਿੱਤੀ ਹੈ ਅਸੀਂ ਦੇਖ ਲਿਆ ਸੀ ਕਿ ਭਾਈ ਇਹ ਪੋਟੈਂਸ਼ੀਅਲ ਹੈ, ਇਮਾਨਦਾਰੀ ਹੈ। ਔਰ ਈਵਨ 26 ਜਨਵਰੀ 2021 ਤੋਂ ਬਾਅਦ ਜਦੋਂ ਕਿ ਦੀਪ ਸਿੱਧੂ ਨੂੰ ਆਪਣੀਆਂ ਧਿਰਾਂ ਵੀ ਪੰਥਕ ਧਿਰਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਕਿਨਾਰਾਕਸ਼ੀ ਕਰ ਗਿਆ ਸੀ। ਜੇ ਤੁਸੀਂ ਉਸ ਪੀਰੀਅਡ ਦੇ ਪ੍ਰੋਗਰਾਮ ਦੇਖੋ ਅਸੀਂ ਖੁੱਲ੍ਹ ਕੇ ਹਮਾਇਤ, ਕਿਉਂਕਿ ਸਾਨੂੰ ਸੀ ਕਿ ਦੀਪ ਸਿੱਧੂ ਨੇ ਜਾਂ ਭਾਈ ਜਗਰਾਜ ਸਿੰਘ ਵਾਂ ਦੇ ਨਾਲ ਮਿਲ ਕੇ ਜਿਹੜਾ ਲਾਲ ਕਿਲੇ ਤੇ ਝੰਡਾ ਚਲਾ ਦਿੱਤਾ ਹੈ ਔਰ ਇਹ ਉਹਦਾ ਇੱਕ ਇਹ ਵਾਕਿਆ ਜਾਂ ਇੱਕ ਸੈਂਟੈਂਸ ਜਾਂ ਇੱਕ ਫਿਕਰਾ ਕਿ ਅਸੀਂ ਜੂਨ 84 ਦੀ ਭਾਜੀ ਮੋੜੀ ਹੈ ਕਿ 6 ਜੂਨ ਨੂੰ ਤਿਰੰਗਾ ਉੱਥੇ ਦਰਸ਼ਨੀ ਡੋੜੀ ਤੇ ਲਾ ਕੇ ਆਏ ਸੀ, ਅਸੀਂ ਵਾਪਸ ਕੀਤਾ ਹੈ। ਔਰ ਵਕਤ ਨੇ ਦੇਖਿਆ ਕਿ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਕਿਵੇਂ ਉਸ ਦਾ ਕੱਦ ਇਸ ਇੱਕ ਸਾਲ ਦੇ ਵਿੱਚ ਵੱਡਾ ਹੋਇਆ, ਕਿਵੇਂ ਗੁਰਦੁਆਰਿਆਂ ਦੇ ਵਿੱਚ ਉਸ ਦੀ ਫੋਟੋ ਸਥਾਪਿਤ ਕੀਤੀ ਗਈ ਜਿਸ ਦੇ ਗਲ 'ਚ ਗੱਦਾਰੀ ਦਾ ਟੈਗ ਪਾਇਆ ਹੋਇਆ ਸੀ। ਭਾਈ ਅੰਮ੍ਰਿਤਪਾਲ ਸਿੰਘ ਇਹ ਜਦੋਂ ਦੁਬਈ ਤੋਂ ਪੰਜਾਬ ਪਹੁੰਚੇ ਉਸ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ ਇੱਕ ਪਾਸੇ ਤਾਂ ਏਜੰਸੀਆਂ ਤਾਂ ਆਪਣਾ ਕੰਮ ਕਰਦੀਆਂ ਹੁੰਦੀਆਂ ਨੇ, ਆਪਣੀਆਂ ਧਿਰਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਈਰਖਾਵਸ ਕਹਿ ਲਓ, ਕਈ ਵਾਰ ਹਰ ਚੀਜ਼ ਜਦੋਂ ਤੁਸੀਂ ਲੰਬੀ ਇੱਕ ਸਟਰਗਲ ਲੜੀ ਹੁੰਦੀ ਹੈ ਤੇ ਤੁਹਾਨੂੰ ਹਰ ਚੀਜ਼ 'ਚੋਂ ਤੁਸੀਂ ਇੰਨਿਆਂ ਤੋਂ ਧੋਖਾ ਖਾਦਾ ਹੁੰਦਾ ਕਿ ਤੁਸੀਂ ਸ਼ੱਕ ਦੇ ਦਾਇਰੇ ਤੋਂ ਸ਼ੁਰੂ ਕਰਦੇ ਹੋ ਔਰ ਵਿਸ਼ਵਾਸ ਤੱਕ ਆਉਂਦੇ। ਕਈ ਵਾਰੀ ਇਹ ਹੁੰਦਾ ਵੀ ਅਸੀਂ ਜਦੋਂ ਤੱਕ ਅਜੇ ਸ਼ੱਕ ਦੇ ਦਾਇਰੇ 'ਚੋਂ ਨਿਕਲੇ ਨਹੀਂ ਹੁੰਦੇ ਬੰਦਾ ਤੁਰ ਜਾਂਦਾ, ਜਿਵੇਂ ਦੀਪ ਸਿੱਧੂ ਦੇ ਮਾਮਲੇ 'ਚ ਹੋਇਆ। ਸੋ ਬਹੁਤਿਆਂ ਨੂੰ ਲੱਗਾ ਕਿ ਜੀ ਇਹ ਤਾਂ ਬਹੁਤ ਟ੍ਰੇਨਡ ਕਰਕੇ ਲਿਆਂਦਾ, 6 ਮਹੀਨੇ ਪਹਿਲਾਂ ਤੱਕ ਤੇ ਇਹਦੇ ਆਪਣੇ ਕੇਸ ਨਹੀਂ ਸੀ, ਇਹ ਜਿਵੇਂ ਦੀਆਂ ਗੱਲਾਂ ਕਰਦਾ ਹੈ ਇਹ ਦੂਸਰਾ ਕਰਦਾ। ਕੁਛ ਨੂੰ ਇਹ ਲੱਗਾ ਜੀ ਇਹ ਤਾਂ ਸਾਡੀ ਜਥੇਬੰਦੀ ਦੇ ਪ੍ਰਭਾਵ ਨੂੰ ਘਟਾਉਣ ਲਈ ਇਹਨੂੰ ਲੈ ਆਂਦਾ ਹੈ। ਔਰ ਇਹੀ ਗੱਲ ਅਕਾਲੀਆਂ ਔਰ ਅਮਰਿੰਦਰ ਜਾਂ ਦੂਜੀ ਸਾਰੀ ਕਲਾਸ ਉਹ ਤਾਂ ਆਪਣੀ ਖੇਡ ਤੇ ਸੀ। ਕਈਆਂ ਨੂੰ ਲੱਗਾ ਕਿ ਭਾਈ ਇਹ ਤਾਂ ਅਨਸਟੇਬਲ ਕਰਨ ਲਈ ਆਮ ਆਦਮੀ ਪਾਰਟੀ ਆ, ਉਹਨਾਂ ਨੂੰ ਲੱਗਾ ਜੀ ਇਹ ਫਲਾਣੇ ਨੇ ਕੀਤਾ। ਹੁਣ ਇਸ ਸਾਰੇ ਪੀਰੀਅਡ 'ਚ ਮੈਂ ਸਮਝਦਾ ਹਾਂ ਕਿ ਉਹ ਜਿਹੜਾ ਸਾਰਾ ਜਿਹੜੀਆਂ ਜਦੋਂ ਤੁਸੀਂ ਇੱਕ ਆਬਸਟੈਕਲ ਰੇਸ ਦੌੜਦੇ ਹੋ ਤੇ ਕੁਝ ਚੀਜ਼ਾਂ ਤਾਂ ਵਕਤ ਉਹਦਾ ਆਨਸਰ ਹੁੰਦਾ ਹੈ, ਕੁਝ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਉਹ ਜਿਵੇਂ ਪੰਜਾਬ ਦੇ ਵਿੱਚ ਖਾਲਸਾ ਵਹੀਰ ਉਹ ਲਫ਼ਜ਼ ਸੁਰਜੀਤ ਕੀਤੇ ਜਿਹੜੇ ਸਾਡੀ ਸਾਈਕੀ 'ਚ ਪਏ ਹੋਏ ਸੀ, ਅੰਮ੍ਰਿਤ ਸੰਚਾਰ ਦੀ ਲਹਿਰ ਔਰ ਜਿਹੜੀ ਮੋਸਟ ਜਿਹੜੀ ਲੋਕਾਂ ਦੀ ਜਿਸ ਤਕਲੀਫ 'ਚੋਂ ਲੋਕ ਗੁਜ਼ਰ ਰਹੇ ਨੇ ਉਹਨਾਂ 'ਚ ਕੋਈ ਹਿੰਦੂ ਪਰਿਵਾਰ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਬੱਚੇ ਬੱਚੀਆਂ ਦਾ ਨਸ਼ਿਆਂ ਵੱਲ ਜਾਣਾ। ਸੋ ਉਹਨਾਂ ਨੂੰ ਜਦੋਂ ਤੁਸੀਂ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਹੋ ਫਿਰ ਤੁਸੀਂ ਨਾਲ ਦੀ ਨਾਲ ਨਸ਼ਾ ਛਡਾਓ ਆਪਣੀ ਜ਼ਮੀਨ ਦੇ ਉੱਤੇ ਉਹਨਾਂ ਨੇ ਕੇਂਦਰ ਸਥਾਪਿਤ ਕਰਕੇ ਜਿਸ ਕਿਸਮ ਦਾ ਕੰਮ। ਔਰ ਇੱਕ ਦੋ NGOs ਜਿਨ੍ਹਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਤਾਂ ਤੁਸੀਂ ਜਿਹੜਾ ਉਹ ਇਹ ਡਰੱਗ ਡੀ ਐਡਿਕਟ ਕਰਨ ਵਾਲੇ ਸੈਂਟਰ ਬਣਾਉਣ 'ਚ ਸਾਡੀ ਮਦਦ ਕਰੋ, ਆਪਣੇ ਐਕਸਪਰਟੀਜ਼ ਦਿਓ। ਸੋ ਉਹ ਬੜਾ ਕਲੀਅਰਲੀ ਸੀ ਉਹਨਾਂ ਨੂੰ ਕਿ ਬਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਆਈਡੀਓਲੋਜੀਕਲ ਕਲੈਰਿਟੀ ਭਾਈ ਅੰਮ੍ਰਿਤਪਾਲ ਸਿੰਘ 'ਚ ਹੈ ਔਰ ਉਹਦਾ ਉਹਨਾਂ ਨੇ ਇਜ਼ਹਾਰ ਵੀ ਕੀਤਾ। ਕੁਛ ਜਿਹੜੇ ਉੱਥੇ ਬੈਠੇ ਹੋਰ ਨੇ ਉਹਨਾਂ 'ਚ ਜੇ ਹੋਏਗੀ ਵੀ ਉਹ ਸਿਸਟਮ ਤੋਂ ਡਰਦਿਆਂ ਨਹੀਂ ਬੋਲਦੇ ਤੇ ਇੱਕ ਵੱਡਾ ਤਬਕਾ ਹੈ
ਜਿਹੜਾ ਆਨੰਦਪੁਰ ਦਾ ਮਤਾ ਵੱਧ ਅਧਿਕਾਰ ਜਾਂ ਜਿਨ੍ਹਾਂ ਦੇ ਮੂੰਹ ਚੋਂ ਖਾਲਿਸਤਾਨ ਨਿਕਲਦਾ ਨਹੀਂ ਹੈ ਉੱਥੇ ਗਾ ਕੇ ਖਲੋ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇੱਕ ਚੰਗਾ ਕੰਬੀਨੇਸ਼ਨ, ਕਿਉਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਧਿਰ ਖਾਲਿਸਤਾਨ ਦੀ ਵਜ਼ਾਹਤ ਕਰਦੀ ਹੈ, ਉਸ ਮੁੱਦੇ ਤੇ ਚੋਣ ਲੜਦੇ ਨੇ। ਸੋ ਕਿਉਂਕਿ ਇਸ ਗੱਲ ਨੂੰ ਦੀਪ ਸਿੱਧੂ ਨੇ ਆਪਣੀ ਹਮਾਇਤ ਥਰੋ ਕੀਤੀ ਸੀ ਅਮਰਗੜ੍ਹ ਚੋਣ ਵੇਲੇ, ਔਰ ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਜਿਹੜਾ ਉਹ ਬਿਲਕੁਲ ਇੱਕ ਚੰਗੀ ਧਿਰ ਵੀ ਆਪਸ 'ਚ ਬਣੀ ਹੈ ਔਰ ਇੱਕ ਦੂਸਰੇ ਦੇ ਨਾਲ ਖਲੋਂਦੇ ਨੇ। ਹਾਲਾਂਕਿ ਇਹ ਸ਼ਿਕਾਇਤ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਦੀ ਸੁਣਦਾ ਘੱਟ ਹੈ। ਆਪਣੀ ਇਹ ਗੱਲ ਸਟਰੈਂਥ ਵੀ ਹੁੰਦੀ ਹੈ। ਦੇਖੋ ਦੋਵੇਂ ਤਰ੍ਹਾਂ, ਜਦੋਂ ਤੁਸੀਂ ਕਿਸੇ ਦੀ ਡਿਟਰਮੀਨੇਸ਼ਨ ਦੀ ਗੱਲ ਕਰਦੇ ਹੋ ਜਾਂ ਉਸ ਦੀ ਬੇਪਰਵਾਹੀ ਦੀ ਗੱਲ ਕਰਦੇ ਹੋ, ਉਹਦਾ ਗੁਣ ਵੀ ਹੁੰਦਾ, ਉਹਦਾ ਔਗਣ ਵੀ ਬਣ ਜਾਂਦਾ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਦ੍ਰਿੜਤਾ ਦੇ ਨਾਲ ਪੰਜਾਬ ਦੀ ਧਰਤੀ ਤੇ ਆਪਣਾ ਆਪ ਕੁਰਬਾਨ ਕਰ ਦੇਣ ਦਾ ਪੰਥ ਤੋਂ, ਗੁਰੂ ਤੋਂ, ਕੌਮ ਦੇ ਪਾਤਸ਼ਾਹੀ ਦਾਅਵੇ ਤੋਂ, ਖਾਲਿਸਤਾਨ ਤੋਂ ਦ੍ਰਿੜ ਇਰਾਦਾ ਕਰਕੇ ਆਇਆ। ਪਰ ਸਾਡਾ ਨਿਸ਼ਾਨਾ ਸਿਰਫ ਕੁਰਬਾਨ ਹੋਣਾ ਤਾਂ ਨਹੀਂ ਹੋਣਾ ਚਾਹੀਦਾ। ਕੁਰਬਾਨੀ, ਸ਼ਹੀਦੀ ਜਿਹਨੂੰ ਸਤਿਗੁਰੂ ਦੇਣ ਬਹੁਤ ਵੱਡੀ ਗੱਲ ਹੈ, ਪਰ ਅਤ ਹੀ ਰਣ ਮੇ ਤਬ ਜੂਝ ਮਰੋ ਤਾਂ ਫਾਈਨਲ ਸਟੇਜ ਹੈ। ਪਹਿਲਾਂ ਤਾਂ ਨਿਸ਼ਚੈ ਕਰ ਆਪਣੀ ਜੀਤ ਕਰੋ, ਤੁਹਾਡੀ ਸਟ੍ਰੈਟਜੀ ਤੁਸੀਂ ਸਟ੍ਰੈਟੇਜਾਈਜ਼ ਕਰ ਦੋ, ਤੁਸੀਂ ਜਿੱਤਣਾ ਕਿਵੇਂ। ਔਰ ਜਦੋਂ ਚੈਲੰਜਸ ਇੰਨੇ ਨੇ ਸਾਰੇ ਪਾਸਿਓਂ ਔਰ ਏਜੰਸੀਆਂ ਕਿਸੇ ਨਾ ਕਿਸੇ ਅੰਦਾਜ਼ ਦੇ ਵਿੱਚ ਔਰ ਆਪਣੇ ਵੀ ਜਿਹੜੇ ਬਗਾਨਿਆਂ ਤੋਂ ਵੀ ਬਦਤਰ ਤਰੀਕੇ ਨਾਲ ਡੀਲ ਕਰਦੇ ਨੇ। ਉਹ ਜਨਾਲਾ ਘਟਨਾ ਨੇ ਦੱਸ ਦਿੱਤਾ ਵੀ ਕਿੰਨੇ ਕੌਣ ਕਿੰਨੇ ਪਾਣੀ ਚਾਹੇ, ਪਰਖ ਵੀ ਹੁੰਦੀ ਹੈ। ਸੋ ਉਹਦੇ 'ਚ ਅਸੀਂ ਸਮਝਦੇ ਹਾਂ ਵੀ ਕੁਛ ਚੀਜ਼ਾਂ ਨੇ ਜਿਨ੍ਹਾਂ ਨੂੰ, ਔਰ ਭਾਈ ਅੰਮ੍ਰਿਤਪਾਲ ਸਿੰਘ ਜ਼ਾਹਰ ਹੈ ਹਾਜ਼ਰ ਜਵਾਬੀ ਹੈ ਉਹਨਾਂ 'ਚ, ਉਹ ਹਿੰਦੀ ਜ਼ੁਬਾਨ 'ਚ ਵੀ ਇੰਟਰਵਿਊ ਦੇਣ ਵੇਲੇ ਹਿੰਦੀ ਬੋਲਦੇ ਨੇ, ਇੰਗਲਿਸ਼ ਵੇਲੇ ਅੰਗਰੇਜ਼ੀ ਬੋਲਦੇ ਨੇ, ਪੰਜਾਬੀ ਤਾਂ ਪੰਜਾਬੀ ਹੈ ਹੀ ਹੈ, ਔਰ ਬਿਲਕੁਲ ਉਹ ਆਪਣਾ ਦਿਲ ਖੋਲ ਕੇ ਰੱਖ ਦਿੰਦੇ ਨੇ ਜਿਵੇਂ ਵੀ ਹੈ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਜੇ 1 ਘੰਟੇ ਦੇ ਇੰਟਰਵਿਊ 'ਚੋਂ ਜੇ ਉਹ ਇੰਡੀਆ ਟੁਡੇ ਕਿ ਕਿਹੜੇ ਵਾਲਾ ਆਇਆ, ਉਹਨੇ ਸਿਰਫ ਇੱਕ ਲਾਈਨ ਕੱਢ ਲਈ ਉਹਦੇ 'ਚੋਂ ਕਿ ਜੀ ਹੀ ਡੋਂਟ ਬਿਲੀਵਸ ਇਨ ਇੰਡੀਅਨ ਪਾਸਪੋਰਟ, ਉਹਨਾਂ ਨੂੰ ਹੈ ਕਿ ਜੀ ਇਹ ਤਾਂ ਇੱਕ ਡਾਕੂਮੈਂਟ ਹੈ। ਸਵਾਲ ਸਾਰੇ ਸ਼ੁਰੂ ਕਿਆ ਉਹ ਇੰਡੀਅਨ ਹੈ ਨਹੀਂ ਹੈ ਇਹ ਉਹ। ਹੁਣ ਮਤਲਬ ਇਹ ਹੈ ਵੀ ਮੈਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਸੀ, ਕਿਸੇ ਸਿਆਣੇ ਬੰਦੇ ਨੇ ਇੱਕ ਵਾਰ ਕਿਹਾ ਸੀ ਕਿ ਵੀ ਇਹਨਾਂ ਦੇ ਹੱਥ ਜਿਹੜੇ ਨੇ ਇਹ ਸ਼ੈਤਾਨੀ ਵਾਲੇ ਹੁੰਦੇ ਨੇ, ਇਹਨਾਂ ਨੂੰ ਤੁਸੀਂ ਲਿਖਤੀ ਸਵਾਲ ਲਓ, ਜਵਾਬ ਵੀ ਤੁਸੀਂ ਸੀਮਤ ਦਿਓ। ਇੰਟਰਵਿਊ ਔਰ ਯੂਟਿਊਬਰਸ ਤਾਂ ਬਿਲਕੁਲ ਹੀ ਉਹਨਾਂ ਨੇ ਆਪਣਾ ਪਾਰਟ। ਸੋ ਇਹਨਾਂ ਸਾਰਿਆਂ ਦੇ ਇਸ ਕਿਸਮ ਦੇ ਵਿੱਚ ਭਾਵੇਂ ਪਬਲਿਸਿਟੀ ਵੀ ਨਿਕਲਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੈਗੇਟਿਵ ਪ੍ਰੋਪੇਗੈਂਡੇ ਵਾਲਿਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਸ ਹੱਦ ਤੱਕ ਪਪੂਲਰ ਕਰ ਦਿੱਤਾ ਹੈ। ਹਾਲਾਂਕਿ ਇਸ ਸਾਰੇ ਦੇ ਬਾਵਜੂਦ ਮੈਂ ਸਮਝਦਾ ਵੀ ਇੱਕ ਪਾਸੇ ਆਪਣੇ ਅਸੀਂ ਗੁਲਾਮ ਬਿਰਤੀ ਦੇ ਲੋਕ ਦੇਖੀਏ ਔਰ ਦੂਸਰੇ ਪਾਸੇ ਜਿਹੜੀ ਸਰਕਾਰੀ ਏਜੰਡਾ, ਹੁਣ ਅੱਜ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਰਿਹਾ, ਜਿਹਨੇ ਉਹਨੂੰ ਕਿਹਾ ਸੀ ਕਿ ਇੰਦਰਾ ਗਾਂਧੀ ਦੇ ਮਾਮਲੇ 'ਚ ਕਿ ਭਾਈ ਉਹਨੇ ਮੈਂ ਮੋਦੀ ਨੂੰ ਸਲਾਹ ਦਿੱਤੀ ਕਿ ਭਾਈ ਇਹ ਤੂੰ ਆਪਣਾ ਦੇਖ, ਜਿਹੜਾ ਜੇ ਤੂੰ ਨਾ ਲਿਆ ਤੇ ਇੰਦਰਾ ਗਾਂਧੀ ਨੇ ਮਰਤੁੰਜਯ ਯੱਗਿਆ ਵੀ ਕਰਾਇਆ ਸੀ, ਉਹਨੂੰ ਛੱਡਿਆ ਨਹੀਂ ਸੀ ਸਿੱਖਾਂ ਨੇ। ਹੁਣ ਉਹਨੂੰ ਇਸ ਇਸ਼ੂ ਤੇ ਅੱਜ ਇੰਟਰਵਿਊ ਕੀਤਾ ਸਤਪਾਲ ਮਲਿਕ ਨੂੰ, ਔਰ ਮੈਂ ਸਮਝਦਾ ਵੀ ਇਹ ਸਿਆਣਪ ਹੁੰਦੀ ਆ। ਉਹਨੇ ਬਿਲਕੁਲ ਉਹਦੇ ਚਿਹਰੇ ਤੇ ਕੋਈ ਬਿਨਾਂ ਦਿੱਤੇ, ਉਹਨੇ ਕਿਹਾ ਕਿ ਜੀ ਮੈਂ ਉਹਨੂੰ, ਉਹ ਪੁੱਛਦਾ ਕਿ ਤੁਸੀਂ ਉਹਨਾਂ ਦਾ ਦੇਖਿਆ ਜੋ ਅਜਨਾੜੇ 'ਚ ਹੋਇਆ ਜਾਂ ਤੁਸੀਂ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਹਾਂ ਦੇਖਿਆ। ਉਹਨੇ ਕਿਹਾ ਵੀ ਉਹਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਦੇਖੋ 47 ਦੀ ਵੰਡ 'ਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। ਉਹਨਾਂ ਦੀਆਂ ਬਹੁਤ ਫਰਟੀਲ ਜ਼ਮੀਨਾਂ ਉੱਧਰ ਰਹਿ ਗਈਆਂ, ਨਨਕਾਣਾ ਸਾਹਿਬ ਦੂਸਰਾ ਰਹਿ ਗਿਆ, ਪਰ ਉਦੋਂ ਤੋਂ ਲੈ ਕੇ ਅਸੀਂ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕੀਤਾ। ਉਹਨੇ ਕਿਹਾ ਪਹਿਲੇ 2-3 ਚੀਫ ਮਿਨਿਸਟਰ ਵੀ ਹਿੰਦੂ ਬਣਾਏ, ਜਦੋਂ ਤੱਕ ਕੈਰੋਂ ਬਣਾਇਆ ਇਟ ਵਾਸ ਟੂ ਲੇਟ। ਫਿਰ ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ, ਉਹਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਨੂੰ ਦੇਖਿਆ, ਉਹਦੇ ਚਿਹਰੇ ਤੇ ਗੁੱਸਾ ਹੈ, ਨਾਰਾਜ਼ਗੀ ਹੈ, ਔਰ ਉਹ ਜਿਹੜਾ ਉਹਨੇ ਕਿਹਾ ਜੀ ਉਹ ਐਂਟੀ ਨੈਸ਼ਨਲ, ਉਹ ਕਹਿੰਦਾ ਐਂਟੀ ਨੈਸ਼ਨਲ ਛੋੜੋ। ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਸਿੱਖਾਂ ਦੀਆਂ ਗ੍ਰੀਵੈਂਸਿਸ ਦੂਰ ਨਹੀਂ ਕਰਦੇ ਉਦੋਂ ਤੱਕ ਜਿਹੜਾ, ਹਾਂ ਉਹਨੇ ਕਿਹਾ ਜੀ, ਉਹਨੂੰ ਫਿਰ ਪੁੱਛਿਆ ਕਿ ਜੀ ਅਮਿਤ शाह ने कहा जी हम खालिस्तान को पनपने नहीं देंगे, वो कहता बिल्कुल गलत कहा, सिखों को जोर से नहीं दबा सकते, जे तुसी करने ते सिखां नूं, हाँ पहला उन्हें शुरू ही इथों कीता कि पंजाब भारत दा सिर है और खेतीबाड़ी आमदन सिख, उन्हें कहा ये भारत ਜਿਹੜਾ ਉਹ ਪੰਜਾਬ ਤੋਂ ਬਿਨਾਂ ਨਹੀਂ ਸਰਵਾਈਵ ਕਰ ਸਕਦਾ। ਫਿਰ ਉਹਨੇ ਕਿਹਾ ਵੀ ਤੁਸੀਂ ਦਬਾ ਕੇ ਜਾਓ ਔਰ ਇਹ ਨਫ਼ਰਤ ਫੈਲਾ ਕੇ, ਉਹਨੇ ਕਿਹਾ ਵੀ ਜੇ ਅੰਮ੍ਰਿਤਪਾਲ ਨੇ ਖਾਲਿਸਤਾਨ ਕਿਹਾ
ਤੇ ਤੁਸੀਂ ਹਿੰਦੂ ਰਾਸ਼ਟਰ ਕਹਿਣਾ ਬਕਵਾਸ ਬੰਦ ਕਰੋ। ਇਹਨੇ ਲਫ਼ਜ਼ ਇਹ ਕਿ ਇਹ ਬਕਵਾਸ ਬੰਦ ਕਰੋ। ਕਹਿੰਦਾ ਵੀ ਜੇ ਸਿੱਖਾਂ ਨੂੰ ਕਹੋਗੇ ਵੀ ਤੁਸੀਂ ਹਿੰਦੂ ਰਾਸ਼ਟਰ 'ਚ ਰਹਿਣਾ ਉਹ ਕਿਉਂ ਨਹੀਂ ਖਾਲਿਸਤਾਨ ਕਹਿਣ। ਸੋ ਮੈਂ ਇਹ ਦੇਖ ਰਿਹਾ ਸੀ, ਮੈਂ ਕਿਹਾ ਕਿ ਇੱਕ ਹਾਲਾਂ ਉਹ ਪੱਕਾ ਬੀਜੇਪੀ ਦਾ ਬੰਦਾ, ਉਹ ਇੰਡੀਅਨ ਨੇਸ਼ਨਹੁੱਡ ਵਾਲਾ, ਉਹਦੇ 'ਚ ਇਹ ਨਹੀਂ ਹੈ ਵੀ ਉਹਨੇ ਸਾਨੂੰ ਕੋਈ ਖਾਲਿਸਤਾਨ ਦੇ ਦੇਣਾ। ਪਰ ਜੇ ਉਹਦੇ ਕੋਲ ਇੱਕ ਨੈਰੇਟਿਵ ਹੈ ਔਰ ਉਹ ਇੱਕ ਉਸ ਹਿੰਦੂਤਵਾਦੀ ਗਰਾਊਂਡ ਤੇ ਖਲੋ ਕੇ ਗੱਲ ਕਰਦਾ ਹੈ ਤੇ ਆਪਣਿਆਂ ਨੂੰ ਜਿਹੜਾ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ। ਲੇਕਿਨ ਮੈਂ ਕਿਉਂਕਿ ਵਕਤ ਵੀ ਜਾ ਰਿਹਾ, ਜੇ ਮੈਂ ਇਹ ਕਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਕੁਝ ਚੀਜ਼ਾਂ ਦੇ ਬਾਰੇ ਸੰਜਮ ਵਰਤਣਾ ਚਾਹੀਦਾ। ਹਾਲਾਂ ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਜਿਹੜੀ ਹੁਣ ਧਾਰਮਿਕ ਸ਼ਖਸੀਅਤਾਂ ਜਾਂ ਦੂਜੀਆਂ ਨੇ, ਜਾਂ ਉਹਨੇ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ, ਉਹਨਾਂ ਨੇ ਅਗਲੀ ਐਕਟਿੰਗ ਕੀਤੀ, ਇੱਕ ਕਮੇਟੀ ਬਣਾ ਦਿੱਤੀ ਹੈ ਕਿ ਜੀ ਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਜਾਣਾ ਚਾਹੀਦਾ, ਕਿੱਥੇ ਨਹੀਂ ਜਾਣਾ ਚਾਹੀਦਾ, 2 ਹਫ਼ਤੇ ਦੇ ਵਿੱਚ ਰਿਪੋਰਟਿੰਗ। ਪਹਿਲਾਂ ਵੀ ਇਹਨਾਂ ਨੇ ਇਸ ਕਿਸਮ ਦਾ ਮੈਰਿਜ ਪੈਲੇਸਿਸ ਦੇ ਹਵਾਲੇ ਨਾਲ ਹੁਕਮਨਾਮਾ ਕੱਢਿਆ ਸੀ ਵੀ ਮੈਰਿਜ ਪੈਲੇਸਿਸ 'ਚ ਨਹੀਂ ਜਾ ਸਕਦਾ। ਅੱਜ ਤੁਸੀਂ ਉਸ ਹੁਕਮਨਾਮੇ ਦਾ ਹਾਲ ਦੇਖੋ ਕੀ ਹੈ। ਠੀਕ ਹੈ, ਮੈਜੋਰਿਟੀ ਸਿੱਖ ਗੁਰਦੁਆਰਿਆਂ 'ਚ ਆਨੰਦ ਕਾਰਜ ਕਰਦੇ ਨੇ, ਬਾਹਰ ਤਾਂ ਠੀਕ ਹੈ। ਤੁਸੀਂ ਕਦੇ ਪੰਜਾਬ 'ਚ ਦੇਖੋ, ਉਹ ਜਿਹੜੇ ਵਿਆਹ ਵਾਲੇ ਨੇ ਉਹ ਸਿੱਧਾ ਐਡਰੈਸ ਮੈਰਿਜ ਪੈਲੇਸ ਦਾ ਦਿੰਦੇ ਨੇ, ਜਿੱਥੇ ਸਭ ਉਹ ਨੱਚਣ ਗਾਣ ਔਰ ਉਹ ਖੇਡ ਚੱਲ ਰਹੀ ਹੁੰਦੀ ਹੈ ਸ਼ੈਤਾਨ ਦੀ, ਔਰ ਸਿਰਫ ਮੁੰਡਾ ਤੇ ਕੁੜੀ ਦੇ ਮਾਪਿਓ ਜਾਂ ਭਰਾ 4 ਜੀ ਜਾ ਕੇ ਗੁਰਦੁਆਰੇ 'ਚ ਆਨੰਦ ਕਾਰਜ ਕਰ ਆਉਂਦੇ ਨੇ, ਬਾਕੀ ਸਾਰੇ ਉੱਥੇ ਬੈਠੇ ਹੁੰਦੇ ਨੇ। ਫਿਰ ਤੁਸੀਂ ਜਿਹੜਾ ਇੱਥੇ ਜਾਂ ਉੱਥੇ ਅਮੀਰ ਸਿੱਖ ਨੇ, ਉਹਨਾਂ ਨੇ ਡੈਸਟੀਨੇਸ਼ਨ ਵੈਡਿੰਗ ਦੀ ਥਾਂ ਲੱਭ ਲਈ, ਉਹ ਲੈ ਕੇ ਉੱਥੇ ਪਹੁੰਚ ਜਾਂਦੇ ਨੇ, ਔਰ ਬਾਹਰ ਹੁੰਦਾ ਹੈ ਜੀ ਸਮੁੰਦਰ ਦੇ ਕੰਢੇ ਫਲਾਣਾ। ਫਿਰ ਇੱਕ 3rd ਕੈਟਾਗਰੀ ਮੈਨੂੰ ਅਮਰੀਕਾ 'ਚ ਵੀ ਪਤਾ ਹੈ, ਹੁਣ ਗੁਰਦੁਆਰਿਆਂ ਦੇ ਗ੍ਰੰਥੀ ਰਾਗੀ ਤਾਂ ਹੋਟਲਾਂ ਜਾਂ ਮੈਰਿਜ ਪੈਲੇਸ 'ਚ ਨਹੀਂ ਜਾਣਗੇ। ਇੱਕ ਐਸੇ ਗਰੁੱਪ ਖੜੇ ਹੋ ਗਏ ਨੇ ਰਾਗੀਆਂ ਦੇ ਜਾਂ ਦੂਜਿਆਂ ਦੇ, ਜਿਹੜੇ 10 ਗੁਣਾ ਜ਼ਿਆਦਾ ਪੈਸੇ ਲੈਂਦੇ ਨੇ, ਕਹਿੰਦੇ ਕੋਈ ਨਹੀਂ ਜੀ ਅਸੀਂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ, ਉਹ ਜਾ ਕੇ ਉਹਨਾਂ ਦੇ, ਹੁਣ ਕਿਹਨਾਂ ਨੂੰ ਕੌਣ ਟੈਗ ਕਰੇਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਇਸ਼ੂ ਹੈ ਇਹ ਸੈਂਸਿਟਿਵ ਹੈ ਬਹੁਤ ਜ਼ਿਆਦਾ, ਔਰ ਇਸ ਦੇ ਉੱਤੇ ਬੜੀ ਜਿਹੜੀ ਹੈ ਸੰਜਮ ਦੇ ਨਾਲ ਔਰ ਬੜੇ ਧੀਰਜ ਦੇ ਨਾਲ ਡਿਬੇਟ ਕਰਨ ਦੀ ਲੋੜ ਹੈ। ਪਰ ਇਸ ਮੁੱਦੇ ਦੇ ਉੱਤੇ ਈਵਨ ਜਿਹੜੇ ਸਪੋਰਟਿਵ ਕੈਟਾਗਰੀ ਦੇ ਸਿੱਖ ਵੀ ਨੇ, ਉਹ ਵੀ ਥੋੜੇ ਬਹੁਤ ਇਸ ਦੇ ਉੱਤੇ ਉਹਨਾਂ ਦੀ ਡਿਫਰੈਂਟ ਰਾਏ ਹੈ ਕਿ ਮਹਾਰਾਜ ਦਾ ਸਰੂਪ ਦੇ ਥੱਲੇ ਇਸ ਕਿਸਮ ਦਾ ਵੀ ਉਹਨਾਂ ਦੀ ਬੇਅਦਬੀ ਜਾਂ ਉਹਦੇ ਤੇ ਅੱਡ ਡਿਬੇਟਸ ਨੇ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਜਸਟੀਫਾਈ ਕਰਨ ਦੇ ਲਈ ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਦਾ ਹਵਾਲਾ ਦਿੱਤਾ ਹੈ ਕਿ ਉਹਨਾਂ ਨੇ 37 ਜਲੂਸ ਕੱਢੇ ਐਮਰਜੈਂਸੀ ਦੇ ਦੌਰਾਨ। ਫਿਰ ਇਸੇ ਤਰ੍ਹਾਂ ਵਰਲਡ ਵਾਰਸ ਦੇ ਵੇਲੇ ਜੰਗ ਦੇ ਮੈਦਾਨ 'ਚ ਜਾਣ ਦਾ, ਜਾਂ ਈਵਨ ਬਹਿਬਲ ਕਲਾਂ ਜਿੱਥੇ ਕਿ ਪੀਸਫੁਲੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਖਿਲਾਫ ਜਿਹੜਾ ਸਿੱਖਾਂ ਦੇ ਉੱਤੇ ਬਾਅਦ ਫਾਇਰਿੰਗ ਹੋਈ, ਜਾਂ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਵਾਹਿਗੁਰੂ ਜਾਪ ਕਰ ਰਹੇ ਸੀ, ਮਹਾਰਾਜ ਦਾ ਸਰੂਪ ਸੀ। ਕਿਸਾਨ ਮੋਰਚੇ ਵੇਲੇ ਵੀ ਉੱਥੇ ਮਹਾਰਾਜ ਦਾ ਸਰੂਪ ਸੀ ਸਿੰਘੂ ਬਾਰਡਰ ਤੇ। ਹੁਣ ਵੀ ਜਿਹੜਾ ਕੌਮੀ ਇਨਸਾਫ ਮੋਰਚਾ ਉੱਥੇ ਮਹਾਰਾਜ ਦਾ ਸਰੂਪ ਹੈ, ਪਰ ਸਰਕਮਸਟੈਂਸਿਸ ਥੋੜੇ ਬਹੁਤ ਹਰ ਥਾਂ ਦੇ ਵੱਖਰੇ ਨੇ। ਸੋ ਇਸ ਤੋਂ ਇਲਾਵਾ ਵੀ ਇੱਕ ਅੱਧਾ ਐਸਾ ਨੁਕਤਾ ਹੈ, ਜਿਵੇਂ ਲਾਹੌਰ ਜਾਂ ਪਾਕਿਸਤਾਨ ਦੇ ਮੁੱਦੇ ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੁੱਛਿਆ ਜਾਂਦਾ ਹੈ, ਉਹਨਾਂ ਦੀ ਪਹੁੰਚ ਜਜ਼ਬਾਤੀ ਹੁੰਦੀ ਹੈ। ਅਸੀਂ ਸਮਝਦੇ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਲੋਲੀ ਬਿਲਟ ਕਰਦੇ ਹੋ ਓਵਰ ਏ ਪੀਰੀਅਡ ਆਫ ਟਾਈਮ। ਸਾਨੂੰ ਇਹ ਠੀਕ ਹੈ, ਸਾਡਾ ਜੋਸ਼, ਸਾਡਾ ਜਜ਼ਬਾ, ਅਸੀਂ ਬੀਤੇ ਦੇ ਇਤਿਹਾਸ 'ਚ ਬਹੁਤ ਵਾਰ ਜਿਉਂਦੇ ਹਾਂ, ਜਿਉਣਾ ਵੀ ਚਾਹੀਦਾ। ਜਿਵੇਂ ਅੱਜ ਸਾਡੇ ਵੀਰ ਮਲਕ ਸਾਹਿਬ ਮੈਨੂੰ ਕਹਿਣ ਲੱਗੇ ਕਿ ਜੀ ਤੁਸੀਂ ਇਹ ਜ਼ਰੂਰ ਡਿਸਕਸ ਕਰੋ ਕਿ ਭਾਈ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀਆਂ ਕੀ ਖੂਬੀਆਂ ਸੀ, ਤਾਂ ਕਿ ਲੋਕਾਂ ਨੂੰ ਲੱਗੇ ਕਿ ਜੀ ਖਾਲਿਸਤਾਨ ਜਿਹੜਾ ਹੈ ਇਹ ਕੋਈ ਥੀਓਕ੍ਰੈਟਿਕ ਸਟੇਟ ਜਾਂ ਕੋਈ ਇੱਕ ਮਜ਼ਹਬੀ ਜੋ ਜਿਹਾ ਹਿੰਦੂ ਰਾਸ਼ਟਰ ਇਹਨਾਂ ਨੇ ਬਣਾਇਆ ਹੋਇਆ ਉਵੇਂ ਦੀ ਨਹੀਂ ਹੋਏਗੀ। ਕਿਵੇਂ ਖੁਸ਼ਹਾਲੀ ਸੀ, ਹਰ ਇੱਕ ਦੇ ਲਈ ਸੀ। ਸੋ ਜ਼ਾਹਿਰ ਹੈ ਕਿ ਪਾਸਟ ਤੁਹਾਡੇ ਲਈ ਅਹਿਮੀਅਤ ਰੱਖਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, ਉਸ ਵੇਲੇ ਦਾ ਸਿੱਖ ਰਾਜ ਸਾਡੇ ਲਈ ਇੱਕ ਮਾਡਲ ਹੈ। ਹਾਲਾਂ ਉਹਦੇ 'ਚ ਆਪਣੀਆਂ ਜਿਹੜੀਆਂ ਨੇ ਕਿਸੇ ਇਨਸਾਨ 'ਚ ਨਿੱਜੀ ਖਾਮੀਆਂ ਵੀ ਹੋ ਸਕਦੀਆਂ ਨੇ, ਮਾਡਲ 'ਚ ਵੀ ਖਾਮੀਆਂ ਹੋ ਸਕਦੀਆਂ ਨੇ। ਮੋਨਾਰਕੀ ਸਿਸਟਮ ਕੋਈ ਸਿੱਖੀ ਦਾ ਸਿਸਟਮ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਕੋ ਬਾਦਸ਼ਾਹ ਨਹੀਂ ਸੀ ਬਣਿਆ, ਲੇਕਿਨ ਉਸ ਵੇਲੇ ਦੇ ਸਰਕਮਸਟੈਂਸਿਸ 'ਚ ਉਹਨਾਂ ਦੀਆਂ ਕੀ ਮਜਬੂਰੀਆਂ ਸੀ। ਸੋ ਅਸੀਂ ਪਾਸਟ 'ਚ ਵੀ ਦੇਖਣਾ ਹੈ, ਸਿੱਖਣਾ ਹੈ, ਪਰ ਅੱਜ ਦੇ ਹਾਲਾਤ ਦੇ ਵਿੱਚ ਜੇ ਅਸੀਂ, ਔਰ ਬਿਲਕੁਲ ਅੰਮ੍ਰਿਤਪਾਲ ਸਿੰਘ ਠੀਕ ਵਜ਼ਾਹਤ ਕਰਦੇ ਨੇ ਖਾਲਿਸਤਾਨ ਦੀ, ਖਾਲਿਸਤਾਨ ਲਫ਼ਜ਼ ਤੋਂ ਉਹਨਾਂ ਨੂੰ ਕੋਈ ਜਿਹੜੀ ਹੈ ਉਹ ਕਹਿਣ 'ਚ ਕੋਈ ਰੁਕਾਵਟ ਨਹੀਂ ਹੁੰਦੀ, ਰਾਦਰ ਉਹ ਫੋਰਸਫੁਲੀ ਕਹਿੰਦੇ ਨੇ। ਲੇਕਿਨ ਜੇ ਤੁਸੀਂ ਗਰਾਊਂਡ ਦੇ ਉੱਤੇ ਜਿਓਗ੍ਰਾਫੀਕਲ
ਡੈਮੋਗ੍ਰਾਫਿਕਲ ਪ੍ਰੈਕਟੀਕਲ ਗੱਲ ਕਰਨੀ ਹੈ, ਫਿਰ ਤੁਹਾਨੂੰ ਅੱਜ ਦਾ ਮੌਜੂਦਾ ਪੰਜਾਬ ਜਿਹਦੇ 'ਚ ਸਾਡੀ 50,300 ਸਕੁਅਰ ਕਿਲੋਮੀਟਰ ਟੈਰੀਟੋਰੀ ਹੈ, ਉਹਦੇ ਨਾਲ ਲੱਗਦੇ ਜਿੱਥੇ ਸਾਡੇ ਹਨੂਮਾਨਗੜ੍ਹ, ਗੰਗਾ ਨਗਰ, ਅੰਬਾਲੇ ਤੱਕ ਦਾ ਪਲੇਸ ਔਰ ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ ਜਿਹੜੀਆਂ ਨੈਚੁਰਲ ਹਿਲਸ ਜਿਹੜੀਆਂ ਤੁਹਾਨੂੰ ਚੀਨ ਦੇ ਨਾਲ ਤੁਹਾਡਾ ਬਾਰਡਰ ਲਾਉਂਦੀਆਂ ਨੇ, ਉਹ ਤੁਹਾਡਾ ਜੈਨੂਇਨ ਕਲੇਮ ਹੈ। ਹੁਣ ਤੁਸੀਂ ਬਿਲਕੁਲ 18th ਸੈਂਚੁਰੀ ਸਪਿਰਿਟ ਦੇ ਵਿੱਚ ਕਿਸੇ ਚੀਜ਼ ਦੀ ਗੱਲ ਕਰੋਗੇ, ਉਹ ਤਾਂ ਹੁਣ ਜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ, ਜਿਹੜੀ ਕਿ ਇੱਕ ਇੰਡੀਪੈਂਡੈਂਟ ਮੁਲਕ ਹੈ, ਉਸ ਦੀ ਟੈਰੀਟਰੀ ਉਹਨਾਂ ਨੇ ਇੱਕ ਸਟੇਜ ਤੇ ਪਹਿਲੇ 6 ਮਹੀਨੇ ਦੇ ਅੰਦਰ 22% ਟੈਰੀਟਰੀ ਲੈ ਲਈ ਸੀ। ਉਹਨਾਂ ਨੇ ਯੂਕਰੇਨ ਨੇ ਵਾਪਸ ਜਿਹੜੀ ਹੈ ਉਹ 7-8% ਲਈ ਹੈ, ਅੱਜ 17% ਦੇ ਕਰੀਬ ਉਹਨਾਂ ਨੇ ਆਕੂਪਾਈ ਕੀਤੀ ਹੋਈ ਹੈ, ਪਰ ਦੁਨੀਆ ਨੇ ਐਕਸੈਪਟ ਨਹੀਂ ਕੀਤਾ ਹੈ। ਹੁਣ ਜਨਰਲ ਅਸੈਂਬਲੀ ਦੇ ਵਿੱਚ ਜਦੋਂ ਮਤਾ ਹੋਇਆ 1 ਸਾਲ ਪੂਰਾ ਹੋਣ ਤੇ 140 ਦੇਸ਼ਾਂ ਨੇ ਰੂਸ ਦੇ ਖਿਲਾਫ ਵੋਟ ਪਾਈ ਹੈ, 32 ਕੇ ਕਿੰਨਿਆਂ ਨੇ ਐਬਸਟੇਨ ਕੀਤਾ, ਸਿਰਫ 5 ਜਾਂ 4 ਵੋਟਾਂ ਉਹਨਾਂ ਦੇ ਹੱਕ 'ਚ ਪਈਆਂ। ਸੋ ਅਸੀਂ ਹਰ ਗੱਲ ਦੀ ਰੂਹਾਨੀਅਤ ਦਾ ਇੱਕ ਆਪਣਾ ਮੁਕਾਮ ਹੈ, ਪਾਸਟ ਗਲੋਰੀ 'ਚ ਰਹਿਣ ਦਾ ਇੱਕ ਆਪਣਾ ਜਿਹੜਾ ਪ੍ਰਾਈਡ ਹੈ, ਲੇਕਿਨ ਜਦੋਂ ਅਸੀਂ ਗਰਾਊਂਡ ਦੇ ਉੱਤੇ ਗੱਲ ਕਰਦੇ ਹਾਂ, ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਕਿਤੇ ਅਸੀਂ ਸਿਰਫ ਜਵਾਬ ਦੇਣ ਦੀ ਉਸ ਸ਼ੈਲੀ ਦੇ ਵਿੱਚ ਕੁਝ ਐਸਾ ਨਾ ਕਹੀਏ ਜਿਹਦੇ ਥੱਲੇ ਅਸੀਂ ਆਪਣੀ ਜਿਹੜੇ ਆਰਗੂਮੈਂਟ ਹੈ ਉਹ ਦੁਸ਼ਮਣ ਉਹਨੂੰ ਇਸਤੇਮਾਲ ਕਰਕੇ ਜਿਨ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਉਹਨਾਂ ਦੇ ਵਿੱਚ ਵੀ ਪਾਟਕ ਪਾਉਣ, ਔਰ ਇੱਕ ਤਬਕਾ ਵਿਦਨ ਵੀ ਉਹਨਾਂ ਨੂੰ ਲੱਗੇ ਕਿ ਜੀ ਇਹ ਤਾਂ ਹਵਾਈ ਕਿਲੇ ਬਣਾਉਂਦੇ ਨੇ, ਹਵਾ 'ਚ ਰਹਿਣਾ। ਅੱਜ ਖਾਲਿਸਤਾਨ ਉਸ ਲੈਵਲ ਤੱਕ ਸਾਡੀ ਤਹਿਰੀਕ ਆ ਗਈ ਹੈ ਕਿ ਸਾਡੇ ਕੋਲ ਗਰਾਊਂਡ ਹੈ। 47 ਦੇ ਵਿੱਚ ਪੰਜਾਬ ਦੇ 29-30 ਜ਼ਿਲ੍ਹਿਆਂ 'ਚੋਂ ਕੋਈ ਜ਼ਿਲ੍ਹਾ ਵੀ ਐਸਾ ਨਹੀਂ ਸੀ ਜਿਹਦੇ 'ਚ ਸਿੱਖਾਂ ਦੀ ਮੈਜੋਰਿਟੀ ਹੁੰਦੀ। ਹੋਰ ਵੀ ਆਰਗੂਮੈਂਟ ਸੀ, ਹਾਲਾਂ ਅਸੀਂ ਸਮਝਦੇ ਹਾਂ ਕਿ ਉਸ ਵੇਲੇ ਦੀ ਲੀਡਰਸ਼ਿਪ ਪੋਜ਼ਿਟਿਵਿਟੀ ਦੇ ਵਿੱਚ ਵੀ ਉਹਨਾਂ ਆਰਗੂਮੈਂਟਸ ਨੂੰ ਲਿਆ ਸਕਦੀ ਸੀ। ਅੱਜ ਸਾਡੇ ਕੋਲ ਟੈਰੀਟਰੀ ਵੀ ਹੈ, ਸਾਡੇ ਕੋਲ ਪਰਸੀਕਿਊਸ਼ਨ ਦੀ ਹਿਸਟਰੀ ਵੀ ਹੈ, ਜਿਸ ਪਰਸੀਕਿਊਸ਼ਨ 'ਚੋਂ ਮੁਲਕ ਨਿਕਲਦਾ ਹੈ। ਸਾਡੀ ਵਾਈਬ੍ਰੈਂਟ, ਡਾਇਨਾਮਿਕ, ਖੁਸ਼ਹਾਲ 5 ਮਿਲੀਅਨ ਸਿੱਖ ਡਾਇਸਪੋਰਾ ਵੀ ਹੈ, ਔਰ ਆਲਰੇਡੀ ਜਿਵੇਂ ਇਹਨਾਂ ਨੇ ਜੈਨੋਸਾਈਡ ਆਫਟਰ ਜੈਨੋਸਾਈਡ ਕੀਤਾ ਹੈ, ਸਾਡਾ ਰੈਜ਼ੀਡੈਂਟ ਡੈਟਰ ਇਹ ਵੀ ਹੈ ਜਿਹੜਾ ਇੰਟਰਨੈਸ਼ਨਲ ਡੈਫੀਨੇਸ਼ਨ 'ਚ ਸਾਨੂੰ ਮੁਲਕ ਦਾ ਹੱਕਦਾਰ ਬਣਾਉਂਦਾ। ਸੋ ਇੰਨਾ ਕੁ ਪਾਰਟ ਹਾਲਾਂ ਇਹ ਆਵਾਜ਼ ਉਹਨਾਂ ਤੱਕ ਕਿੰਨੀ ਕੁ ਪਹੁੰਚਦੀ ਹੈ ਨਹੀਂ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਕਿਉਂਕਿ ਸਾਡੇ ਸਾਰੇ ਹੀ ਵਰਗਾਂ ਦੇ ਜਿਹੜੇ ਸਾਡੇ ਨੂੰ ਪਿਆਰ ਕਰਨ ਵਾਲੇ ਨੇ, ਕੌਜ਼ ਨਾਲ ਜੁੜੇ ਹੋਏ ਨੇ, ਉਹ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਨੇ, ਤੇ ਜਿਹੜੇ ਲੱਭਣਾ ਚਾਹੁੰਦੇ ਹੁੰਦੇ ਨੇ ਵੀ ਕੀ ਕਹਿਤਾ ਡਾਕਟਰ ਨੇ ਜਿਹਨੂੰ ਹੁਣ ਫਿਰ ਕਿਸੇ ਹੋਰ ਤੱਕ ਪਹੁੰਚਾਉਣਾ ਹੈ, ਉਹ ਵੀ ਜ਼ਰੂਰ ਦੇਖਦੇ ਨੇ। ਔਰ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਭਾਈ ਇਹਨੂੰ ਠੀਕ ਸਪਿਰਿਟ ਦੇ ਵਿੱਚ ਇਸ ਨੂੰ ਦੇਖਿਆ ਜਾਏ ਕਿ ਭਾਈ ਕਿਉਂਕਿ ਅਨਨੈਸੈਸਰੀ ਕੰਟਰੋਵਰਸੀ ਤੁਹਾਡੇ ਕੱਦ ਨੂੰ ਛੋਟਾ ਕਰਦੀ ਹੈ, ਦੁਸ਼ਮਣ ਨੂੰ ਮੌਕਾ ਦਿੰਦੀ ਹੈ। ਔਰ ਇਸ ਵੇਲੇ ਜੇ ਤੁਹਾਡੇ ਔਰ ਜਿਵੇਂ ਬਿਲਕੁਲ ਠੀਕ ਅਪਰੋਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਲਈ ਜਦੋਂ ਉਹਨਾਂ ਨੇ ਬੁੱਧ ਸਿੰਘ ਵਾੜਾ 'ਚ ਭਾਈ ਦੀਪ ਸਿੱਧੂ ਦੀ ਯਾਦ ਸਮਾਗਮ 'ਚ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ, ਕਿਉਂਕਿ ਪਹਿਲਾਂ ਮਤਭੇਦ ਸੀ, ਉਹਨਾਂ ਨੇ ਕਿਹਾ ਜੀ ਮੈਂ ਪਹਿਲਾਂ ਜੋ ਵੀ ਹੋਇਆ ਕਿਹਾ, ਅੱਜ ਮੈਂ ਇੱਥੇ ਕਹਿੰਦਾ ਜਿਹੜੇ ਸ਼ਹੀਦਾਂ ਦੇ ਦੂਜੇ ਮੈਂ ਕਿਸੇ ਬਾਰੇ ਕੁਝ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਇਹ ਜਿਹੜੀ ਖਿਮਾ ਭਾਵਨਾ ਚਾਹਣਾ, ਕਿਸੇ ਨੂੰ ਮਾਫ ਕਰ ਸਕਣਾ ਜਾਂ ਕਿਸੇ ਦੀ ਗੱਲ ਨੂੰ ਮੰਨ ਲੈਣਾ, ਇਹ ਛੋਟਾ ਨਹੀਂ ਹੁੰਦਾ ਭਾਈ। ਔਰ ਕਈ ਵਾਰ ਕਿਸੇ ਚੀਜ਼ ਤੇ ਤੁਸੀਂ ਸਟੈਂਡ ਵੀ ਲੈ ਲਿਆ ਹੋਏ, ਜਿਹੜੇ ਲੋਕ ਅਮਰੀਕਾ 'ਚ ਪ੍ਰੈਜ਼ੀਡੈਂਟ ਲੈਵਲ ਦੇ ਜਾਂ ਦੂਜੇ ਕਿਉਂ ਆਪਣੇ ਤੋਂ ਜ਼ਿਆਦਾ ਸਿਆਣੇ ਸਲਾਹਕਾਰ ਰੱਖਦੇ ਨੇ, ਜ਼ਰੂਰੀ ਨਹੀਂ ਹਰ ਸਲਾਹ ਨੂੰ ਮੰਨਣ। ਇਸ ਲਈ ਹੁੰਦਾ ਵੀ ਬਹੁਤ ਵਾਰ, ਔਰ ਗੁਰੂ ਨੇ ਵੀ ਜਦੋਂ ਸਾਨੂੰ ਕਲੈਕਟਿਵ ਵਿਜ਼ਡਮ ਦਿੱਤੀ ਹੈ, ਇਹ ਮਾਈਂਡ ਇਜ਼ ਬੈਟਰ ਦੈਨ ਟੂ। ਬਿਲਕੁਲ। ਐਂਡ ਸਰਟਨਲੀ ਜੇ ਅਸੀਂ ਇਹ ਮੰਨ ਕੇ ਤੋਂ ਪੰਜਾਂ ਦਾ ਕਨਸੈਪਟ ਕੀ ਹੈ, ਇਹੀ ਹੈ ਕਿ ਜਿਹਦੇ 'ਚ ਕਿ ਕਲੈਕਟਿਵ ਲੀਡਰਸ਼ਿਪ। ਸੋ ਭਾਈ ਅੰਮ੍ਰਿਤਪਾਲ ਸਿੰਘ ਰਾਈਜ਼ਿੰਗ ਸਟਾਰ ਨੇ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ, ਔਰ ਸਾਡੀਆਂ ਬਹੁਤ ਸਾਰੀਆਂ ਹੋਪਸ ਉਹਨਾਂ ਦੇ ਉੱਤੇ ਪਿੰਡ ਨੇ। ਔਰ ਜਿਹੜੇ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਾਡਾ ਦਿਲ ਉਹਨਾਂ ਦੇ ਨਾਲ ਧੜਕਦਾ ਹੈ ਜਿਸ ਕਿਸਮ ਦਾ। ਔਰ ਜਦੋਂ ਵੀ ਥੋੜਾ ਬਹੁਤ ਕੋਈ ਔਖਾ ਵਕਤ ਆਇਆ ਜਾਂ ਦੂਜਾ, ਮੇਰੇ ਲਈ ਸੌਂ ਸਕਣਾ ਔਖਾ ਹੁੰਦਾ, ਮੈਨੂੰ ਇਹ ਹੁੰਦਾ ਵੀ ਮੈਂ ਕਿਵੇਂ ਜਿਹੜਾ ਉਹ ਸਾਰੇ ਨੂੰ
ਉਸ ਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਕੰਟਰੀਬਿਊਟ ਕਰ ਸਕਾਂ। ਬਿਲਕੁਲ। ਸੋ ਮੇਰਾ ਖਿਆਲ ਹੈ ਵੀ ਅੱਜ ਅਸੀਂ ਇੱਥੇ ਬਸ ਕਰਦੇ ਚੌਥੇ ਤੇ ਹੀ ਭੋਗ ਪਾ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।